बिस्मिल्लाहिर्रहमानिर्रहीम अस्सलाम वालेकुम। ग्राया साहब कहते हैं कि घुमन साहब खान साहब के आने से पाकिस्तानी अवाम को पता चला कि हमारे आर्मी चीफ कितने करप्ट हैं। यही बस बहुत है। आपका व्लॉग देख कर दुख हुआ। पहला तो दुख ना करो, तो दूजी गल है खान साहब के आने से पता नहीं चला, खान साहब के जाने से पता चला। खान साहब जिनी देर सन उन्नी देर आते हैं कि बाजवा साहब जमहूरीयत यकीन रखते हैं, तो जनरल फैज़ होरी लैके आए सन खान साहब होरां नूं। लेकिन ਇਹ ਸਾਰਾ ਕੁਛ ਮੀਆਂ ਸਾਹਿਬ ਦੇ ਨਾਲ ਵੀ ਹੋ ਰਿਹਾ ਸੀ, ਬੇਨਜ਼ੀਰ ਨਾਲ ਵੀ ਹੋ ਰਿਹਾ ਸੀ, ਉਹਨਾਂ ਨੂੰ ਵੀ ਹਕੂਮਤ ਲਾ, ਲੇਕਿਨ ਕਿਉਂਕਿ ਉਹ ਚੋਰ ਮਸ਼ਹੂਰ ਸਨ। ਖਾਨ ਸਾਹਿਬ ਦਾ ਵਾਅਦਾ ਇਹ ਸੀ ਕਿ ਐਸਟੈਬਲਿਸ਼ਮੈਂਟ ਨੇ ਉਹਨਾਂ ਨੂੰ ਪਹਿਲਾਂ ਸਾਦਕ ਔਰ ਅਮੀਨ ਐਸੇ ਅਦਾਲਤ ਕੋਲੋਂ ਅਹਵਾਇਆ ਸੀ, ਜਿਹੜੀ ਅਦਾਲਤ ਨੇ ਹੁਣ ਖਾਨ ਸਾਹਿਬ ਨੂੰ ਹਾਇਨ ਕਹਿ ਕੇ ਅੰਦਰ ਤੁੰਨੇ ਹੈ। ਹੁਣ ਘੜੀ ਚੋਰ ਤੈਅ ਕਹਿ ਕੇ ਨਾ ਉਸੇ ਅਦਾਲਤ ਨੇ ਅੰਦਰ ਤੁੰਨੇ ਆ, ਜਿਸ ਅਦਾਲਤ ਨੇ ਪਹਿਲਾਂ ਇਹਨਾਂ ਨੂੰ ਸਾਦਕ ਅਤੇ ਅਮੀਨ ਆਖਿਆ ਸੀ। ਖਾਨ ਸਾਹਿਬ ਦੇ ਆਉਣ ਦੇ ਨਾਲ ਅਵਾਮ ਨੂੰ ਨਹੀਂ ਸੀ ਪਤਾ ਲੱਗਾ। ਖਾਨ ਸਾਹਿਬ ਆਏ ਸਨ ਅਤੇ ਅਵਾਮ ਦੇ ਦਿਲ 'ਚ ਫੌਜ ਦੀ ਮੁਹੱਬਤ ਹੋਰ ਉਹਨਾਂ ਵਧਾ ਛੜੀ ਸੀ। ਉਹ ਜਦੋਂ ਖਾਨ ਸਾਹਿਬ ਤੁੰਨੇ ਗਏ ਨੇ ਨਾ, ਉਦੋਂ ਅਵਾਮ ਨੂੰ ਪਤਾ ਲੱਗਿਆ ਕਿ ਯਾਰ ਇੱਥੇ ਨਾ ਕੋਈ ਖਾਨ ਹੈ, ਨਾ ਕੋਈ ਨਵਾਜ਼ ਹੈ, ਨਾ ਜ਼ਰਦਾਰੀ ਹੈ, ਅਤੇ ਸਭ ਖਿਡੌਣੇ ਨੇ। ਅਤੇ ਉਹ ਚੰਗੀ ਗੱਲ ਹੈ, ਪਤਾ ਲੱਗ ਗਿਆ। ਲੇਕਿਨ ਸਵਾਲ ਇਹ ਵੀ ਕਿ ਇਸ ਮੁਸ਼ਕਿਲ 'ਚੋਂ ਨਿਕਲਣਾ ਕਿਵੇਂ ਵੇ। ਉਹ ਜੋ PTI ਵਾਲੇ ਕਰ ਰਹੇ ਨਾ, ਨੌਜਵਾਨ ਖਾਸ ਤੌਰ 'ਤੇ ਜਿਹੜੇ ਸਾਡੇ ਪਸ਼ਤੂਨ ਭਰਾ ਨੇ, ਜਿਨ ਜੋ ਗਾਲਾਂ ਕੱਢਦੇ ਨੇ, ਜਾਂ ਜਿਹੜੇ ਬਾਹਰ ਓਵਰਸੀਜ਼ ਪਾਕਿਸਤਾਨੀ ਬੈਠੇ ਨੇ, ਉਹ ਤਰੀਕਾਕਾਰ ਕੋਈ ਨਹੀਂ। ਗਰਾਇਆ ਸਾਹਿਬ, ਤਰੀਕਾਕਾਰ ਇਹ ਵੇ ਕਿ ਕੌਮਾਂ ਦੀ ਜਿਹੜੀ ਗੁਲਾਮੀ ਹੈ ਉਹ ਵੀ ਇੱਕ ਅਰਸੇ ਨਾਲ ਹੁੰਦੀ ਹੈ, ਅਤੇ ਆਜ਼ਾਦੀ ਜਿਹੜੀ ਹੈ ਉਹ ਵੀ ਇੱਕ ਮਨਸੂਬਾਬੰਦੀ ਨਾਲ। ਜੇ ਅਸੀਂ ਗੁਲਾਮ ਹਾਂ ਨਾ, ਅਤੇ ਬਦਕਿਸਮਤੀ ਨਾਲ ਗੁਲਾਮ ਨਹੀਂ ਹੈ, ਪੂਰੀ ਮਨਸੂਬਾਬੰਦੀ ਦੇ ਨਾਲ ਅਸੀਂ ਗੁਲਾਮ। ਅਤੇ ਜੇ ਆਜ਼ਾਦੀ ਲੈਣੀ ਹੈ ਤਾਂ ਪੂਰੀ ਮਨਸੂਬਾਬੰਦੀ ਨਾਲ ਲੈਣੀ ਪੈਣੀ। ਅਤੇ ਮਨਸੂਬਾਬੰਦੀ ਵਾਸਤੇ ਗਹਿਰਾਈ ਨਾਲ ਪੜ੍ਹਨ ਵਾਲੇ ਮੁੰਡੇ ਤਿਆਰ ਕਰਨੇ ਪੈਂਦੇ ਨੇ। ਅਤੇ ਇਮਰਾਨ ਖਾਨ ਨੂੰ ਤਹਿਰੀਕੇ ਇਨਸਾਫ ਦੀ ਬਜਾਏ ਤਹਿਰੀਕੇ ਤਲੀਮ ਚਲਾਉਣੀ ਚਾਹੀਦੀ ਸੀ। ਹੁਣ ਤੁਸੀਂ ਇਮਰਾਨ ਖਾਨ ਦੇ ਸਪੋਰਟਰ ਹੋ, ਮੈਂ ਵੀ 2 ਵੋਟ ਇਮਰਾਨ ਖਾਨ ਨੂੰ ਦਿੱਤੇ ਨੇ। ਲੇਕਿਨ ਤੁਹਾਨੂੰ ਪਤਾ ਇਸ ਟਾਈਮ PTI ਦੇ ਬੱਚੇ ਜਿਹੜੇ ਨੇ, ਉਹਨਾਂ ਦੀ ਉਮਰ ਕੋਈ ਨਹੀਂ, ਤੁਹਾਡੀ ਵੀ ਚੰਗੀ ਭਲੀ ਉਮਰ ਹੈ, ਮੇਰੀ ਵੀ ਉਮਰ ਹੈ। ਉਹ ਆ ਕੇ ਮਾਂ ਭੈਣ ਦੀਆਂ ਗਾਲਾਂ ਕੱਢ ਕੇ ਪਾਕਿਸਤਾਨ ਨੂੰ ਆਜ਼ਾਦ ਕਰਾ ਰਹੇ ਨੇ। ਪਾਕਿਸਤਾਨ ਆਰਮੀ ਨੇ ਇੰਡੀਆ ਨੂੰ ਚਿੱਤਰ ਮਾਰੇ ਨੇ, ਅਤੇ ਕੀ ਪਾਕਿਸਤਾਨ ਆਰਮੀ ਨੂੰ ਗਾਲਾਂ ਨਾਲ ਫਰਕ ਪੈਣਾ? ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੁਲਕ ਦੇ ਵਿੱਚ ਆਵਾਮ ਦੀ ਗੱਲ ਸੁਣੀ ਜਾਏ, ਆਵਾਮ ਦੇ ਹਕੂਕ ਦੀ ਗੱਲ ਹੋਏ, ਫੌਜ ਵੀ ਜਿਹੜੀ ਉਹ ਆਪਣੀ ਹਦੂਦ 'ਚ ਆਏ। ਮੇਰੀ ਵੀ ਹਸੀਅਤ ਨਹੀਂ ਕਿ ਮੈਂ ਫੌਜ ਨੂੰ ਹਾਲੇ ਤੋਂ ਕੁਛ ਕਹਿ ਸਕਾਂ, ਲੇਕਿਨ ਮੈਨੂੰ ਉਸ ਮਨਸੂਬਾਬੰਦੀ ਦਾ ਪਤਾ ਹੈ ਜਿਹਦੇ ਨਾਲ ਕੌਮ ਦੀ ਤਾਕਤ ਵੱਧਦੀ ਹੈ। ਕੌਮ ਕਮਜ਼ੋਰ ਹੋਏ ਅਤੇ ਉਹ ਅਦਾਰੇ ਮਜ਼ਬੂਤ ਹੋ ਜਾਂਦੇ ਨੇ। ਕੌਮ ਨੂੰ ਮਜ਼ਬੂਤ ਕਰਨ ਦਾ ਕੋਈ ਰਾਹ ਲੱਭਣਾ ਪੈਣਾ, ਔਰ ਉਹ ਰਾਹ ਵੇ ਇਲਮ ਦਾ। ਅਤੇ ਉਹਦੇ ਉੱਤੇ ਹੀ ਮੇਰੀ ਤਵੱਜੋ ਹੈ। ਫਿਲਹਾਲ ਇਮਰਾਨ ਖਾਨ ਨੂੰ ਵੀ ਤਹਿਰੀਕੇ ਇਨਸਾਫ ਦੀ ਬਜਾਏ ਤਹਿਰੀਕੇ ਇਲਮ ਅਤੇ ਸ਼ਊਰ ਚਲਾਉਣੀ ਚਾਹੀਦੀ ਸੀ, ਅਤੇ ਉਹ ਚਲਾਉਂਦਾ। ਅਤੇ ਉਹ ਹੁਣ ਉਹ ਜਿਹੜਾ KPK ਦਾ ਵਜ਼ੀਰ ਆਲਾ ਸਹੇਲ ਅਫਰੀਦੀ ਹੈ, ਉਹ ਇੱਕ ਪਹਿਲਾਂ ਗੰਡਾਪੁਰ ਕਾਰਟੂਨ ਸੀ, ਹੁਣ ਇੱਕ ਨਵਾਂ ਕਾਰਟੂਨ ਆ ਗਿਆ। ਅਤੇ ਜਦੋਂ ਇੰਝ ਦੇ ਕਾਰਟੂਨ ਦੇ ਨਾਲ, ਅਤੇ ਜਿਹੜੇ ਨੇ ਕਾਰਟੂਨ ਨੇ, ਉਹਨਾਂ ਨਾਲ ਤਾਂ ਨਹੀਂ ਨਾ ਰਿਆਸਤ ਮਦੀਨਾ ਬਣਨੀ। ਰਿਆਸਤ ਮਦੀਨਾ ਵਾਸਤੇ ਤਾਂ ਬੰਦੇ ਚਾਹੀਦੇ ਨੇ ਬੜੇ ਵੱਡੇ ਇਲਮ ਵਾਲੇ, ਸਬਰ, ਤਹੰਮਲ, ਮਨਸੂਬਾਬੰਦੀ, ਹਰ ਚੀਜ਼ ਦੇ ਮਾਹਰ ਬੰਦੇ ਚਾਹੀਦੇ ਨੇ, ਹਰ ਸ਼ੋਬੇ ਦੇ ਮਾਹਰ ਬੰਦੇ ਚਾਹੀਦੇ ਨੇ। PTI ਹੋਏ ਜਾਂ ਨਵਾਜ਼ ਸ਼ਰੀਫ ਹੋਏ, ਇਹਨਾਂ ਕੋਲ ਕਿੱਥੇ ਨੇ ਮਾਹਰੀਨ ਜਿਨ੍ਹਾਂ ਨੇ ਮੁਲਕ ਚਲਾਉਣੇ ਨੇ, ਜਿਨ੍ਹਾਂ ਨੇ ਕੌਮਾਂ ਚਲਾਉਣੀਆਂ ਨੇ? ਅਤੇ ਸਾਡੇ ਕੋਲ ਉਹ ਜਿਹੜੇ ਨਾ ਮਰਦ ਹੀ ਨਹੀਂ ਰਹੇ। ਮੀਆਂ ਸਾਹਿਬ ਫਰਮਾਇਆ, ਹਰ ਮੁਸ਼ਕਿਲ ਦੀ ਕੁੰਜੀ ਯਾਰੋ ਹੱਥ ਮਰਦਾਂ ਦੇ ਆਈ। ਅਤੇ ਉਹ ਮਰਦ ਕਿੱਥੇ ਨੇ ਸਾਡੇ ਕੋਲ? ਉਹ ਮਰਦ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਤਿਆਰ ਕੀਤੇ ਸਨ, ਅਤੇ ਉਹਨਾਂ ਨੇ ਦੁਨੀਆ ਦੇ ਉੱਤੇ 1000 ਸਾਲ ਹਕੂਮਤ ਕੀਤੀ। ਉਹਨਾਂ ਨੇ ਐਸੀਆਂ ਬੁਨਿਆਦਾਂ ਬਣਾਈਆਂ। ਸਾਡੇ ਕੋਲ ਮਰਦ ਮੁੱਕ ਗਏ ਨੇ। ਉਹ ਮਰਦ ਤਿਆਰ ਕਰਨੇ ਨੇ, ਉਹ ਉਸੇ ਤਰੀਕੇ ਨਾਲ ਹੀ ਹੋਣੇ ਨੇ, ਤਲੀਮ ਔਰ ਤਰਬੀਅਤ ਦੇ ਨਾਲ। ਅਤੇ ਉਹਦੇ 'ਤੇ ਹੀ ਖਾਨ ਸਾਹਿਬ ਨੂੰ ਤਵੱਜੋ ਦੇਣੀ ਚਾਹੀਦੀ ਸੀ। ਉਹਦੇ 'ਤੇ ਹੀ ਆ ਜਿਹੜੇ ਮੁੰਡੇ ਆਜ਼ਾਦੀ ਲੈਣ ਦੇ ਚੱਕਰਾਂ 'ਚ ਨੇ, ਇਹਨਾਂ ਨੂੰ ਕਿਤਾਬਾਂ 'ਚ ਵੜ ਜਾਣ। ਇਹਨਾਂ ਨੂੰ ਜੋ ਪਾਕਿਸਤਾਨੀ ਫੌਜ 'ਤੇ ਗੁੱਸਾ ਹੈ, ਮੰਨ ਲਿਆ ਜੀ ਗੁੱਸਾ ਹੈ, ਜ਼ੁਲਮ ਕਰ ਰਹੀ, ਵੜ ਜਾਓ ਕਿਤਾਬਾਂ 'ਚ। ਪਾਕਿਸਤਾਨ ਜਿਹੜਾ ਬੰਦੇ ਨੂੰ ਪਤਾ ਹੈ ਕਿ ਇੰਪੋਰਟਡ ਹਕੂਮਤ ਨਾਮਨਜ਼ੂਰ, ਪਾਕਿਸਤਾਨ ਫੌਜ ਕੀ ਬਦਮਾਸ਼ੀ ਨਾਮਨਜ਼ੂਰ, ਤਾਂ ਮੈਂ ਤੁਹਾਨੂੰ ਦੱਸ ਦਿੰਦਾ ਪਾਕਿਸਤਾਨੀ ਫੌਜ ਦਾ ਕੀ ਕਰਨਾ ਜੀ। ਪਾਕਿਸਤਾਨੀ ਫੌਜ ਦੇ ਉੱਤੇ ਬੜਾ ਗੁੱਸਾ ਹੈ ਨਾ ਤੁਹਾਨੂੰ, ਲਿਆਓ ਜਾ ਕੇ ਕੋਈ 10-10, 20-20 ਕਿਤਾਬਾਂ ਪੜ੍ਹੋ, ਤੁਹਾਨੂੰ ਪਤਾ ਲੱਗੇ ਪਾਕਿਸਤਾਨ ਦੀ ਫੌਜ ਦੀਆਂ ਜਿਹੜੀਆਂ ਨੇ ਕਮਜ਼ੋਰੀਆਂ ਕੀ ਨੇ, ਉਹਨਾਂ ਦੀਆਂ ਤਾਕਤਾਂ ਕੀ ਨੇ, ਉਹਨਾਂ ਦੇ ਨਾਲ ਡੀਲ ਕਿਵੇਂ ਕਰਨਾ। ਇਹ ਹੀ ਤਰੀਕਾ ਹੁੰਦਾ ਹੈ। ਜਿਸ ਵੀ ਚੀਜ਼ ਦੇ ਨਾਲ ਤੁਸੀਂ ਲੜਨਾ, ਪਹਿਲਾਂ ਉਹਨੂੰ ਤੁਸੀਂ ਸਮਝਣਾ ਹੁੰਦਾ ਹੈ। ਜਦੋਂ ਤੁਸੀਂ ਇੱਕ ਤਾਕਤ ਨੂੰ ਸਮਝ ਹੀ ਨਹੀਂ ਰਹੇ, ਅਮਰੀਕਾ ਬੜੀ ਵੱਡੀ ਤਾਕਤ ਹੈ, ਮੁਸਲਮਾਨ ਪਿਛਲੇ ਮੇਰਾ ਖਿਆਲ ਹੈ 100 ਸਾਲ ਤੋਂ ਤਾਂ ਰੋ ਰਹੇ ਨੇ, ਉਦੋਂ ਪਹਿਲਾਂ ਬਰਤਾਨੀਆ ਸੀ, ਰੋ ਰਹੇ ਨੇ ਜੀ ਸਾਡੇ ਨਾਲ ਜ਼ੁਲਮ ਹੋ ਰਿਹਾ। ਅਤੇ ਉਹ ਜ਼ੁਲਮ ਹੁੰਦਾ ਰਹਿਣਾ ਜਿੰਨੀ ਦੇਰ ਤੱਕ ਤੁਸੀਂ ਅਮਰੀਕਾ ਦੀ ਤਾਕਤ ਔਰ ਕਮਜ਼ੋਰੀ ਨੂੰ ਨਹੀਂ ਸਮਝਣਾ। ਅਤੇ ਉਹ ਸਮਝਣ ਵਾਲੇ ਤੁਹਾਡੇ ਕੋਲ ਨਾ ਮਦਰਸਿਆਂ 'ਚ ਮੌਲਵੀ ਨੇ, ਨਾ ਤੁਹਾਡੀ ਯੂਨੀਵਰਸਿਟੀਆਂ 'ਚੋਂ ਇੰਦੇ ਬੰਦੇ ਨੇ। ਉਹ ਬੰਦੇ ਲਿਆਓ ਯਾਰ,
ਉਹ ਬੰਦੇ ਆ ਜਾਣਗੇ, ਉਹ ਗਾਲਾਂ ਦੇ ਨਾਲ ਨਹੀਂ ਹੋਣੇ ਬੰਦੇ, ਉਹ ਬੜੇ ਤਹੱਮਲ ਵਾਲੇ, ਬੜੇ ਮਨਸੂਬਾਬੰਦੀ ਵਾਲੇ, ਬੜੇ ਪੜ੍ਹੇ ਲਿਖੇ ਬੰਦੇ ਚਾਹੀਦੇ ਨੇ ਸਾਨੂੰ, ਤਾਂ ਜਾ ਕੇ ਸਾਡਾ ਮੁਲਕ ਆਪਣੇ ਪੈਰਾਂ 'ਤੇ ਖਲੋਣਾ, ਤਾਂ ਆਜ਼ਾਦੀ ਲੱਭਣੀ।